भाई हरदीप सिंह निज्जर ਜਿਹੜੇ ਸਰੀ ਦੇ ਵਿੱਚ ਉਹ ਸ਼ਹੀਦ ਹੋ ਗਏ ਹੈ। ਭਾਰਤੀ ਖੁਫੀਆ ਏਜੰਸੀਆਂ ਨੇ ਆਪਦਾ ਇੱਕ ਪਲਾਨ, ਇੱਕ ਸਾਜ਼ਿਸ਼ ਦੇ ਤਹਿਤ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਜਿਵੇਂ ਕਿਸੇ ਬਹੁਤ ਵੱਡੇ ਮਹਿਲ ਲਈ ਬਹੁਤ ਜ਼ਿਆਦਾ ਵੱਡੀ ਡੂੰਘੀ ਨੀਂਹ ਦੀ ਲੋੜ ਹੁੰਦੀ ਹੈ ਤੇ ਉਹ ਫਿਰ ਇਮਾਰਤ ਉਨੀ ਜ਼ਿਆਦਾ ਮਜ਼ਬੂਤ ਬਣਦੀ। ਸੋ ਖਾਲਿਸਤਾਨ ਦਾ ਮਹਿਲ ਜਿਹੜਾ ਇਹਨਾਂ ਸ਼ਹਾਦਤਾਂ ਦੇ ਸਿਰ ਤੇ ਹੀ ਖੜਾ ਹੋਣਾ। भाई सुरिंदर सिंह सोढ़ी जिदन शहीद होए आ, जां बाबा जरनैल सिंह जी खालसा भिंडरां वाले शहीद होए आ, जां भाई गुरजंट सिंह बुद्ध सिंह आला, जां बाबा गुरजन सिंह मानो चाहल, जां भाई सुखविंदर सिंह संघा, होर बड़े साडे जुझारू ने। इन्हां सारियां दे घाटे असीं जरदे आए आ कि इन्हां घाटियां नूं असीं घाटा नहीं, इह तां साडे खालसा पंथ दे इतिहास दे विच वाधा हो रिहा। ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦ ਹੋਣ ਦੀ ਖਬਰ ਆਈ, ਉਸ ਤੋਂ ਬਾਅਦ ਵਿੱਚ ਪੂਰਾ ਨੰਗਾ ਨਾਚ ਜਿਹੜਾ ਹੈ ਫਿਰਕੂ ਪੁਣੇ ਦਾ, ਉਹ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ। ਜਦੋਂ ਇਹ ਟਾਰਗੇਟ ਕਰਦੇ ਆ, ਇਹ ਟਾਰਗੇਟ ਕਿਲਿੰਗ ਜਦੋਂ ਕਰਦੇ ਆ, ਉਦੋਂ ਇਹ ਬੜਾ ਖੁਸ਼ ਹੁੰਦੇ ਆ, ਪਰ ਜਦੋਂ ਇਧਰਲੇ ਪਾਸੇ ਨੂੰ ਕੰਮ ਤੁਰਦਾ ਉਦੋਂ ਚੀਕਾਂ ਮਾਰਦੇ ਆ। ਭਾਈ ਮਨਿੰਦਰ ਸਿੰਘ ਜਦੋਂ ਬੋਲ ਰਹੇ ਸੀ, ਉਹ ਫੋਟੋ, ਉਹ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤਾਂ ਇੱਕ ਅਰਪਤ ਗੋਇਲ ਨਾਂ ਦੇ ਆਈਡੀ ਵਾਲੇ ਤੋਂ, ਹੁਣੀ ਤਾਂ ਇਹ ਨਕਲੀ ਆਈਡੀ ਹੈ, ਇਹਦੇ ਤੋਂ ਲੈ ਕੇ ਪਾਇਆ ਗਿਆ ਵੀ ਹੁਣ ਅਗਲਾ ਨੰਬਰ ਇਸੇ ਦਾ ਹੀ ਆ। ਜਿਹੜੇ ਸਿੱਖਾਂ ਦੇ ਵਿੱਚੋਂ ਮਾਤਾ ਦੇ ਮਾਲ ਨੇ ਪਿਛਲੇ 10-15 ਸਾਲ ਤੋਂ ਇਹ ਕੰਮ ਫੜਿਆ ਹੋਇਆ ਕਿ ਲਓ ਜੀ ਇਹ ਜਿਹੜੇ ਖਾਲਿਸਤਾਨੀ ਨੇ, ਇਹ ਜਿਹੜੇ ਪੰਥਕ ਨੇ, ਇਹੀ ਪੁਆੜੇ ਦੀ ਜੜ ਨੇ, ਹਿੰਦੂ ਤਾਂ ਬੜੇ ਬੀਬੇ ਨੇ। ਅੱਜ ਉਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡ ਰਹੀ। ਆਡੀਓ ਵੀਡੀਓ ਆ ਉਹ ਵੀ ਘੁੰਮ ਰਹੀ ਆ, ਜਿਹਦੇ ਵਿੱਚ ਹਿੰਦੂ ਕੱਟੜਪੰਥੀ ਤਾੜੀਆਂ ਮਾਰ ਕੇ ਹੱਸ ਰਹੇ ਆ ਤੇ ਨਾਲੇ ਕਹਿ ਰਹੇ ਆ ਵੀ ਦਰਬਾਰ ਸਾਹਿਬ ਜਿਹੜਾ ਜਿੰਨਾ ਮਰਜ਼ੀ ਬਣਾ ਲਓ, ਅਸੀਂ ਤਾਂ 400-500 ਸਾਲ ਬਾਅਦ ਬਾਬਰੀ ਮਸਜਿਦ ਨਹੀਂ ਛੱਡੀ, ਇਹ ਦਰਬਾਰ ਸਾਹਿਬ ਵੀ ਨਹੀਂ ਛੱਡੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਮੁੱਚੀ ਸਿੱਖ ਕੌਮ ਨੂੰ ਇਹ ਜਿਹੜੀ ਖਬਰ ਮਿਲ ਚੁੱਕੀ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਸਰੀ ਦੇ ਵਿੱਚ ਉਹ ਸ਼ਹੀਦ ਹੋ ਗਏ ਹੈ। ਭਾਰਤੀ ਖੁਫੀਆ ਏਜੰਸੀਆਂ ਨੇ ਆਪਦਾ ਇੱਕ ਪਲਾਨ, ਇੱਕ ਸਾਜ਼ਿਸ਼ ਦੇ ਤਹਿਤ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤੇ ਇਹ ਵੀ ਚਰਚਾ ਸੁਭਾਵਿਕ ਤੌਰ ਤੇ ਸਾਰੇ ਪਾਸੇ ਹੋ ਰਹੀ ਹੈ ਕਿ ਇਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਬਿਨਾਂ ਹੋਰ ਬਹੁਤ ਸਾਰੇ ਸਿੱਖਾਂ ਨੂੰ ਅੱਡ-ਅੱਡ ਤਰੀਕਿਆਂ ਨਾਲ ਖਤਮ ਕੀਤਾ ਗਿਆ। ਜਦੋਂ ਪਿਛਲੇ ਹਫ਼ਤੇ ਭਾਈ ਅਵਤਾਰ ਸਿੰਘ ਖੰਡਾ ਦੀ UK ਦੇ ਵਿੱਚ ਮੌਤ ਦੀ ਖਬਰ ਆਈ ਤਾਂ ਅਸੀਂ ਤਾਂ ਉਦੋਂ ਵੀ ਆਪਦੇ ਤੌਰ ਤੇ ਗੱਲ ਜਿਹੜੀ ਕਹੀ ਸੀ, ਪਰ ਬਹੁਤ ਸਾਰੇ ਭੈਣ ਭਰਾਵਾਂ ਨੂੰ ਸਾਡੀ ਗੱਲ ਦੇ ਨਾਲ ਇਤਫਾਕ ਨਹੀਂ ਸੀ ਤੇ ਅਸੀਂ ਉਹਨਾਂ ਦੀ ਗੱਲ ਨੂੰ ਓਵਰ ਰੂਲ ਨਹੀਂ ਕਰਦੇ। ਸਾਨੂੰ ਲੱਗਦਾ ਕਿ ਉਹਨਾਂ ਨੂੰ ਅਜੇ ਸ਼ਾਇਦ ਭਾਰਤੀ ਖੁਫੀਆ ਏਜੰਸੀਆਂ ਦੇ ਕੰਮਕਾਰ ਦੇ ਨਾਲ ਜਾਂ ਹੋਰ ਸਾਰੀਆਂ ਗੱਲਾਂ ਦੇ ਨਾਲ ਅਜੇ ਪੂਰੀ ਤਰ੍ਹਾਂ ਉਹਨਾਂ ਨੂੰ ਪਤਾ ਨਹੀਂ, ਪਰ ਸਾਨੂੰ ਜਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਹੋਰ ਭੈਣ ਭਰਾਵਾਂ ਨੂੰ ਯਕੀਨ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਹੋਈ ਆ ਉਹਦੇ ਪਿੱਛੇ ਵੀ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੈ ਤੇ ਉਹ ਵੀ ਇਸੇ ਜੰਗੇ ਆਜ਼ਾਦੀ ਦੇ ਸ਼ਹੀਦ ਨੇ। ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਇਸ ਤਰੀਕੇ ਨਾਲ ਸ਼ਹਾਦਤ ਹੋਈ ਆ, ਉਹਦੇ ਤੋਂ ਸਿੱਖ ਜਗਤ ਦੇ ਅੰਦਰ ਇੱਕ ਚਰਚਾ ਛਿੜਨੀ ਤਾਂ ਸੁਭਾਵਿਕ ਆ, ਜਿਵੇਂ ਭਾਊ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਛਿੜੀ। ਔਰ ਇਹ ਗੱਲ ਆਪਾਂ ਜਾਣਦੇ ਹਾਂ ਕਿ ਪਿਛਲੇ 1978 ਤੋਂ ਬੇਅੰਤ ਇਹੋ ਜਿਹੀਆਂ ਸ਼ਹਾਦਤਾਂ ਹੋਈਆਂ ਨੇ, ਪਰ ਇਹਨਾਂ ਸ਼ਹਾਦਤਾਂ ਦੇ ਨਾਲ ਸਿੱਖ ਸੰਘਰਸ਼ ਨੂੰ ਕੋਈ ਫਰਕ ਨਹੀਂ ਪੈਂਦਾ। ਸਿੱਖ ਸੰਘਰਸ਼ ਲਗਾਤਾਰ ਜਾਰੀ ਆ। ਉਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਕਿ 18ਵੀਂ ਸਦੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਸਿੰਘ ਸ਼ਹਾਦਤਾਂ ਵੀ ਪਾਉਂਦੇ ਰਹੇ ਤੇ ਆਜ਼ਾਦੀ ਦਾ ਜਿਹੜਾ ਸੰਘਰਸ਼ ਸੀ ਉਹ ਵੀ ਜਾਰੀ ਰਿਹਾ। ਅੰਤ 6 ਰਿਆਸਤਾਂ ਕਾਇਮ ਹੋ ਗਈਆਂ। ਜਿਹੜੀਆਂ ਇਹ ਸ਼ਹਾਦਤਾਂ ਨੇ ਇਹ ਉਸ ਖਾਲਿਸਤਾਨ ਦੀਆਂ ਨੀਹਾਂ ਦੇ ਵਿੱਚ, ਜਿਵੇਂ ਕਿਸੇ ਬਹੁਤ ਵੱਡੇ ਮਹਿਲ ਲਈ ਬਹੁਤ ਜ਼ਿਆਦਾ ਵੱਡੀ ਡੂੰਘੀ ਨੀਂਹ ਦੀ ਲੋੜ ਹੁੰਦੀ ਹੈ ਤੇ ਉਹ ਫਿਰ ਇਮਾਰਤ ਉਨੀ ਜ਼ਿਆਦਾ ਮਜ਼ਬੂਤ ਬਣਦੀ। ਸੋ ਖਾਲਿਸਤਾਨ ਦਾ ਮਹਿਲ ਜਿਹੜਾ ਇਹਨਾਂ ਸ਼ਹਾਦਤਾਂ ਦੇ ਸਿਰ ਤੇ ਹੀ ਖੜਾ ਹੋਣਾ।
ਨਿਤ ਨਵੇਂ ਯੋਧੇ ਆਉਣਗੇ, ਸ਼ਹਾਦਤਾਂ ਹੋਣਗੀਆਂ, ਤੇ ਇਹ ਜਿਹੜਾ ਦੁਸ਼ਮਣ ਆ ਉਹਨੂੰ ਵਹਿਮ ਹੋ ਸਕਦਾ। ਪਰ ਜਿਵੇਂ ਸੰਤ ਰਾਮ ਉਦਾਸੀ ਦਾ ਜਿਹੜਾ ਕਲਾਮ ਆ ਵੀ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਬਦਲੇ ਲੈ ਤੂੰ ਵੀ ਜਿਹੜੀ ਮੁੱਕਣੀ ਨਾ, ਐਡੀ ਲੰਮੀ ਆ ਸਾਡੀ ਕਤਾਰ ਲੋਕੋ। ਉਹ ਜਿਹੜੀ ਸਿੱਖ ਯੋਧਿਆਂ ਦੀ, ਸਿੱਖ ਸੂਰਬੀਰਾਂ ਦੀ, ਗੁਰਸਿੱਖਾਂ ਦੀ ਕਤਾਰ ਆ, ਉਹ ਬੜੀ ਲੰਮੀ। ਸਾਡੇ ਸਾਹਮਣੇ ਬੇਅੰਤ ਸ਼ਹਾਦਤਾਂ ਹੋਈਆਂ ਨੇ। ਇਸ ਕੌਮ ਦੇ ਵਿੱਚ ਤਾਂ ਸ਼ਹੀਦ ਹੋਣ ਦੇ ਲਈ ਇੱਕ ਦੂਜੇ ਤੋਂ ਅੱਗੇ ਵੱਧ ਕੇ ਵੀ ਮੈਨੂੰ ਸ਼ਹਾਦਤ ਦਾ ਜਿਹੜਾ ਹੈਗਾ ਸਰਫ ਹਾਸਲ ਹੋਵੇ, ਇਸ ਤਰੀਕੇ ਦਾ ਸਾਡਾ ਹਿਸਾਬ ਕਿਤਾਬ ਰਿਹਾ। ਤੇ ਜਿਨ੍ਹਾਂ ਨੂੰ ਸਿੱਖੀ ਦਾ ਜਾਂ ਸਿੱਖ ਫਲਸਫੇ ਦਾ ਨਹੀਂ ਪਤਾ, ਉਹਨਾਂ ਨੂੰ ਜ਼ਰੂਰ ਲੱਗਦਾ ਹੋਣਾ ਕਿ ਜੇ ਅਸੀਂ ਫਲਾਣੇ ਦਾ ਕਤਲ ਕਰ ਦਈਏ, ਫਲਾਣੇ ਨੂੰ ਮਾਰ ਦਈਏ, ਫਲਾਣਾ ਜੇ ਨਾ ਰਹੇ ਤਾਂ ਸ਼ਾਇਦ ਸਾਡਾ ਮਸਲਾ ਹੱਲ ਹੋ ਜੂ। ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ, ਕਿਉਂਕਿ ਇੱਥੇ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਚੱਲ ਰਹੀ ਆ ਕਿ ਭਾਈ ਮਨਿੰਦਰ ਸਿੰਘ ਜਿਹੜੇ ਕੈਨੇਡਾ ਦੇ ਵਿੱਚ ਰਹਿ ਕੇ, ਸਰੀ ਦੇ ਵਿੱਚ ਰਹਿ ਕੇ, ਉੱਥੇ ਬਹੁਤ ਚੰਗੇ ਤਰੀਕੇ ਨਾਲ ਖਾਲਸਾ ਪੰਥ ਦੀ ਸੇਵਾ ਕਰ ਰਹੇ ਨੇ ਔਰ ਬੜੀ ਚਰਚਿਤ ਸ਼ਖਸੀਅਤ ਨੇ। ਭਾਈ ਮਨਿੰਦਰ ਸਿੰਘ ਅੱਜ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਜਿੱਥੇ ਉਹਨਾਂ ਨੇ ਸ਼ਹਾਦਤ ਹੋਈ ਹੈ, ਉਸ ਗੁਰਦੁਆਰਾ ਸਾਹਿਬ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਵਾਲੇ ਸਥਾਨ ਦੇ ਉੱਤੇ ਭਾਈ ਮਨਿੰਦਰ ਸਿੰਘ ਵੀ ਪਹੁੰਚੇ, ਤੇ ਜਿੱਥੇ ਹੋਰ ਬਹੁਤ ਸਾਰਿਆਂ ਨੇ ਇਸ ਘਿਨਾਉਣੇ ਕਾਂਡ ਦੀ ਨਿਖੇਧੀ ਕੀਤੀ। ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਪੰਥ ਪ੍ਰਸਤੀ ਦੀ ਭਾਵਨਾ, ਉਹਦੀ ਸ਼ਲਾਘਾ ਕੀਤੀ। ਉੱਥੇ ਭਾਈ ਮਨਿੰਦਰ ਸਿੰਘ ਜਦੋਂ ਬੋਲ ਰਹੇ ਸੀ, ਉਹ ਫੋਟੋ, ਉਹ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ, ਤਾਂ ਇੱਕ ਅਰਪਤ ਗੋਇਲ ਨਾਂ ਦੇ ਆਈਡੀ ਵਾਲੇ ਤੋਂ, ਹੋਣੀ ਤਾਂ ਇਹ ਨਕਲੀ ਆਈਡੀ ਆ, ਇਹਦੇ ਤੋਂ ਲੈ ਕੇ ਪਾਇਆ ਗਿਆ ਵੀ ਹੁਣ ਅਗਲਾ ਨੰਬਰ ਇਸੇ ਦਾ ਹੀ ਆ, ਜਾਣੀ ਕਿ ਵੀ ਹੁਣ ਭਾਈ ਮਨਿੰਦਰ ਸਿੰਘ ਆ ਜਿਹੜਾ, ਉਹਨੂੰ ਨਿਸ਼ਾਨਾ ਬਣਾਵਾਂਗੇ। ਇਹ ਗੱਲ ਜਿਹੜੀ ਅਰਪਤ ਗੋਇਲ ਨੇ ਲਿਖੀ ਆ, ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਟਵੀਟ ਜਾਂ ਫੇਸਬੁੱਕ ਦੇ ਉੱਤੇ ਪੋਸਟਾਂ ਜਿਹੜੀਆਂ ਨੇ ਘੁੰਮ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਹਿੰਦੂ ਕੱਟੜਪੰਥੀ ਬੜੀਆਂ ਖੁਸ਼ੀਆਂ ਮਨਾ ਰਹੇ ਨੇ ਤੇ ਬੜੇ ਚਾਂਭਲੇ ਹੋਏ ਨੇ ਕਿ ਅਸੀਂ ਅੱਜ ਬਹੁਤ ਵੱਡਾ ਮਾਰਕਾ ਮਾਰਿਆ। ਇਹ ਗੱਲ ਤਾਂ ਸੱਚੀ ਆ ਕਿ ਖਾਲਸਾ ਪੰਥ ਨੂੰ ਇਹ ਬੜਾ ਵੱਡਾ ਘਾਟਾ ਪਿਆ, ਪਰ ਘਾਟੇ ਸਾਨੂੰ ਜਰਨ ਦੀ ਆਦਤ ਪੈ ਗਈ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਬੜੇ ਵੱਡੇ ਸਦਮੇ, ਬੜੇ ਵੱਡੇ ਝਟਕੇ ਸਾਨੂੰ ਮਿਲੇ, ਸਾਰੇ ਝੱਲੇ। ਜਿੱਦਣ ਜਿਹੜਾ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕੀਤੇ ਆ, ਉਹ ਵੀ ਘਾਟਾ ਸੀ। ਜਿੱਦਣ ਬਾਬਾ ਫੂਲਾ ਸਿੰਘ ਜੀ, ਨਿਹੰਗ ਅਕਾਲੀ ਫੂਲਾ ਸਿੰਘ ਜੀ, ਜਿੱਦਣ ਉਹ ਚੜ੍ਹਾਈ ਕੀਤੇ ਆ, ਉਦਣ ਵੀ ਜਿਹੜਾ ਘਾਟਾ ਪਿਆ ਸੀ। ਜਿੱਦਣ ਸਾਡੇ ਸਿੱਖ ਕੌਮ ਦੇ ਜਰਨੈਲ ਹਰੀ ਸਿੰਘ ਨਲੂਆ ਚੜ੍ਹਾਈ ਕੀਤੇ ਆ। ਸੋ ਜਿਹੜਾ ਇਸ ਧਰਤੀ ਦੇ ਉੱਤੇ ਆਵਾਜਾਈ ਆ, ਉਹ ਤਾਂ ਲੱਗੀ ਰਹੀ। ਹੁਣ ਇਸ ਸਮੇਂ ਦੇ ਵਿੱਚ ਭਾਈ ਸੁਰਿੰਦਰ ਸਿੰਘ ਸੋਢੀ ਜਿੱਦਣ ਸ਼ਹੀਦ ਹੋਏ ਆ, ਜਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸ਼ਹੀਦ ਹੋਏ ਆ, ਜਾਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਾਂ ਬਾਬਾ ਗੁਰਜਨ ਸਿੰਘ ਮਾਨੋ ਚਾਹਲ, ਜਾਂ ਭਾਈ ਸੁਖਵਿੰਦਰ ਸਿੰਘ ਸੰਘਾ, ਹੋਰ ਬੜੇ ਸਾਡੇ ਜੁਝਾਰੂ ਨੇ। ਇਹਨਾਂ ਸਾਰਿਆਂ ਦੇ ਘਾਟੇ ਅਸੀਂ ਜਰਦੇ ਆਏ ਆ ਕਿ ਇਹਨਾਂ ਘਾਟਿਆਂ ਨੂੰ ਅਸੀਂ ਘਾਟਾ ਨਹੀਂ, ਇਹ ਤਾਂ ਸਾਡੇ ਖਾਲਸਾ ਪੰਥ ਦੇ ਇਤਿਹਾਸ ਦੇ ਵਿੱਚ ਵਾਧਾ ਹੋ ਰਿਹਾ। ਇਹ ਉਹਨਾਂ ਸ਼ਹੀਦਾਂ ਦੇ ਖੂਨ ਦੇ ਨਾਲ, ਉਹਨਾਂ ਦੇ ਸਰੀਰ ਦੇ ਨਾਲ, ਉਹਨਾਂ ਦੇ ਦੇਹ ਦੇ ਨਾਲ ਸਾਡੇ ਜਿਹੜਾ ਖਾਲਸਾ ਪੰਥ ਦਾ ਮਹਿਲ ਆ, ਸਿੱਖੀ ਦਾ ਮਹਿਲ, ਉਹ ਖੜਾ ਹੋ ਰਿਹਾ। ਔਰ ਇਹ ਬੜਾ ਮਜ਼ਬੂਤ ਮਹਿਲ ਜਿਹੜਾ ਹੈਗਾ ਉਹ ਬਣੇਗਾ, ਜਿੱਥੇ ਦੁਨੀਆ ਦੇ ਦੁਖੀ ਸਤਾਏ ਹੋਏ ਲੋਕ ਆ ਜਿਹੜੇ, ਉਹ ਆ ਕੇ ਆਪਣੀ ਆਜ਼ਾਦੀ ਦਾ ਨਿੱਘ ਮੰਨਣਗੇ। ਉਹਨਾਂ ਨੂੰ ਕੋਈ ਬੇਇਨਸਾਫੀ ਨਹੀਂ ਹੋਊ, ਕੋਈ ਭੁੱਖਾ ਨੰਗਾ ਨਹੀਂ ਹੋਊ, ਤੇ ਫਿਰ ਮਨੁੱਖਤਾ ਜਿਹੜੀ ਆ ਉਹਨਾਂ ਸਾਰਿਆਂ ਨੂੰ ਲਾਹਣਤਾਂ ਪਾਵੇਗੀ ਜਿਹੜੇ ਇਸ ਆਜ਼ਾਦੀ ਦੇ ਕਿਲੇ ਦਾ, ਖਾਲਿਸਤਾਨ ਦਾ ਵਿਰੋਧ ਕਰਦੇ ਰਹੇ। ਸੋ ਜਿਹੜੇ ਅਰਪਤ ਗੋਇਲ ਵਰਗੇ ਗੋਇਲ ਨੇ, ਜਾਂ ਹੋਰ ਦੂਬੇ ਸ਼ੂਬੇ ਨੇ, ਇਹਨਾਂ ਸਾਰਿਆਂ ਨੂੰ ਜਦੋਂ ਮਿਲਦਾ ਵੀ ਲਓ ਜੀ ਹੁਣ ਅਸੀਂ ਇੰਗਲੈਂਡ ਦੇ ਵਿੱਚ ਭਾਈ ਖੱਡੇ ਨੂੰ ਸ਼ਹੀਦ ਕਰ ਲਿਆ, ਅਸੀਂ ਜੀ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰ ਲਿਆ, ਅਸੀਂ ਜੀ ਹੁਣ ਦੀਪ ਸਿੱਧੂ ਨੂੰ, ਨੰਗਲ ਅੰਬੀਆਂ ਵਾਲੇ ਜਾਂ ਸਿੱਧੂ ਮੂਸੇ ਵਾਲੇ ਨੂੰ, ਜਾਂ ਕਿਸੇ ਹੋਰ ਨੂੰ ਜਦੋਂ ਇਹ ਟਾਰਗੇਟ ਕਰਦੇ ਆ, ਇਹ ਟਾਰਗੇਟ ਕਿਲਿੰਗ ਜਦੋਂ ਕਰਦੇ ਆ, ਉਦੋਂ ਇਹ ਬੜਾ ਹੀ ਖੁਸ਼ ਹੁੰਦੇ ਆ। ਪਰ ਜਦੋਂ ਇਧਰਲੇ ਪਾਸੇ ਨੂੰ ਕੰਮ ਤੁਰਦਾ, ਉਦੋਂ ਚੀਕਾਂ ਮਾਰਦੇ ਆ
ਉਦੋਂ ਫਿਰ ਹਿੰਦੂ ਸਿੱਖ ਏਕਤਾ ਚੇਤੇ ਆ ਜਾਂਦੀ ਆ। ਅੱਜ ਹਿੰਦੂ ਸਿੱਖ ਏਕਤਾ ਦਾ ਜਲੂਸ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਨਿਕਲ ਰਿਹਾ। ਜਿਹੜੇ ਸਿੱਖਾਂ ਦੇ ਵਿੱਚੋਂ ਮਾਤਾ ਦੇ ਮਾਲ ਨੇ ਪਿਛਲੇ 10-15 ਸਾਲ ਤੋਂ ਇਹ ਕੰਮ ਫੜਿਆ ਹੋਇਆ ਕਿ ਲਓ ਜੀ ਇਹ ਜਿਹੜੇ ਖਾਲਿਸਤਾਨੀ ਨੇ, ਇਹ ਜਿਹੜੇ ਪੰਥਕ ਨੇ, ਇਹੀ ਪੁਆੜੇ ਦੀ ਜੜ ਨੇ, ਹਿੰਦੂ ਤਾਂ ਬੜੇ ਬੀਬੇ ਨੇ, ਜੇ ਕਿਤੇ ਇਹ ਖਾਲਿਸਤਾਨੀ ਤੇ ਪੰਥਕ ਸੋਚ ਵਾਲੇ ਥੋੜਾ ਜਿਹਾ ਢਿੱਲਾ ਕੰਮ ਕਰ ਲੈਣ ਤਾਂ ਕੋਈ ਏਡੀ ਸਮੱਸਿਆ ਨਹੀਂ। ਉਹ ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ ਸਾਰੇ ਜਿੰਨੇ ਵੀ ਨੇ, ਅੱਜ ਉਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡ ਰਹੀ। ਕਿਉਂਕਿ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦ ਹੋਣ ਦੀ ਖਬਰ ਆਈ, ਉਸ ਤੋਂ ਬਾਅਦ ਵਿੱਚ ਪੂਰਾ ਨੰਗਾ ਨਾਚ ਜਿਹੜਾ ਹੈ ਫਿਰਕੂ-ਪੁਣੇ ਦਾ, ਉਹ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ। ਤੇ ਅਸੀਂ ਇਹੀ ਗੱਲ ਦੁਨੀਆ ਦੇ ਸਾਹਮਣੇ ਲਿਆਉਣੀ ਚਾਹੁੰਦੇ ਆ ਕਿ ਇੱਕ ਪਾਸੇ ਸਰਬੱਤ ਦਾ ਭਲਾ ਮੰਗਣ ਵਾਲਾ ਖਾਲਸਾ ਪੰਥ ਹੈ, ਇੱਕ ਪਾਸੇ ਭਾਰਤ ਦੇ ਵਿੱਚ ਵੀ ਤੇ ਬਾਹਰ ਵੀ ਮਾਈਨੋਰਿਟੀਜ਼ ਦਾ ਦੁਸ਼ਮਣ, ਦਲਿਤਾਂ ਦਾ ਦੁਸ਼ਮਣ, ਹਰ ਚੰਗੀ ਗੱਲ ਦਾ ਦੁਸ਼ਮਣ ਹਿੰਦੂ ਕੱਟੜਵਾਦ ਆ, ਬ੍ਰਾਹਮਣਵਾਦ ਆ, ਵਿਪਰਵਾਦ। ਸੋ ਇਹ ਜਿਹੜੀਆਂ 9 ਮਾਸ ਦੇ ਰਿਸ਼ਤੇ ਵਾਲੀਆਂ ਗੱਲਾਂ ਅੱਜ ਉਹ ਸਾਰੀਆਂ ਇੱਕ ਇਹੋ ਜਿਹੀ ਜਿਹੜੀ ਆਡੀਓ ਵੀਡੀਓ ਆ ਉਹ ਵੀ ਘੁੰਮ ਰਹੀ ਆ, ਜਿਹਦੇ ਵਿੱਚ ਹਿੰਦੂ ਕੱਟੜਪੰਥੀ ਆੜੀਆਂ ਮਾਰ-ਮਾਰ ਕੇ ਹੱਸ ਰਹੇ ਆ ਤੇ ਨਾਲੇ ਕਹਿ ਰਹੇ ਆ ਬਈ ਦਰਬਾਰ ਸਾਹਿਬ ਜਿਹੜਾ ਜਿੰਨਾ ਮਰਜ਼ੀ ਬਣਾ ਲਓ, ਅਸੀਂ ਤਾਂ 400-500 ਸਾਲ ਬਾਅਦ ਬਾਬਰੀ ਮਸਜਿਦ ਨਹੀਂ ਛੱਡੀ, ਇਹ ਦਰਬਾਰ ਸਾਹਿਬ ਵੀ ਨਹੀਂ ਛੱਡਣਾ। ਜਿਨ੍ਹਾਂ ਦੀ ਸੋਚ ਇੰਨੀ ਗਰਕੀ ਹੋਈ ਆ ਬਈ ਜਿਸ ਅਸਥਾਨ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਨੇ, ਸਾਰਿਆਂ ਲਈ ਸਾਂਝੇ ਆ, ਉਹਨਾਂ ਲਈ ਉਸ ਅਸਥਾਨ ਲਈ ਜਿਨ੍ਹਾਂ ਦੀ ਇੰਨੀ ਭੈੜੀ ਸੋਚ ਆ, ਉਹਨਾਂ ਲੋਕਾਂ ਨੂੰ ਮਨੁੱਖਤਾ ਦੀ ਕਦਰ ਕੀ ਹੋ ਸਕਦੀ ਹੈ। ਸੋ ਜਿਹੜੇ ਲੋਕ ਇਹਨਾਂ ਦੇ ਚੱਕਰ 'ਚ ਫਸੇ ਫਿਰਦੇ ਆ, ਉਹਨਾਂ ਨੂੰ ਜ਼ਰੂਰ ਇਸ ਵੇਲੇ ਬੇਸ਼ਰਮਗੀ ਦੀ ਸ਼ਰਮਸ਼ਾਰ ਹੋਣਾ ਪੈ ਰਿਹਾ ਹੋਣਾ, ਪਰ ਹਕੀਕਤ ਇਹ ਆ ਬਈ ਜਿਹੜੇ ਲੋਕ ਅੱਜ ਤੱਕ ਵੀ ਇਸ ਆਸ ਵਿੱਚ ਬੈਠੇ ਆ ਵੀ ਸ਼ਾਇਦ ਜੀ ਹਿੰਦੂ ਜਿਹੜਾ ਹੈਗਾ ਉਹ ਸੁਧਰ ਗਿਆ, ਹੁਣ ਤਾਂ ਜੀ ਸਮਾਂ ਬੀਤ ਗਿਆ, ਸਮਾਂ ਬਦਲ ਗਿਆ, ਹੁਣ ਉਹਨਾਂ ਨੂੰ ਅਕਲ ਜ਼ਰੂਰ ਆਊਗੀ। ਜਿਹੜੀ ਗੱਲ ਜਨਾਹ ਨੇ ਕਹੀ ਸੀ ਨਾ ਕਿ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ, ਤੁਹਾਨੂੰ ਉਦੋਂ ਪਤਾ ਲੱਗੂ ਜਦੋਂ ਇਹ ਤੁਹਾਡੇ ਮਾਲਕ ਹੋਣਗੇ। ਹੁਣ ਦੁਨੀਆ ਭਰ ਦੇ ਵਿੱਚ ਖਾਲਿਸਤਾਨੀ ਜਾਂ ਪੰਥਕ ਜਾਂ ਕੌਮੀ ਦਰਦ ਰੱਖਣ ਵਾਲਿਆਂ ਦੇ ਜਦੋਂ ਕਤਲ ਹੋ ਰਹੇ ਨੇ, ਉਸ ਮੌਕੇ ਆ ਜਿਹੜੇ ਢੱਡਰੀਆਂ ਵਾਲੇ ਵਰਗੇ ਨੇਕੀ ਜਾਂ ਘੱਗੇ ਹੋਣੀ ਜਾਂ ਧੂੰਦੇ ਹੋਣੀ ਜਾਂ ਹੋਰ ਬੜੇ ਨੇ, ਜਿਨ੍ਹਾਂ ਨੇ ਬੀਤੇ ਦਿਨਾਂ ਦੇ ਵਿੱਚ ਮਾਹੌਲ ਬਣਾਇਆ। ਇੱਕ ਉਹ ਬੰਦੇ ਹੁੰਦੇ ਆ ਜਿਹੜੇ ਕਤਲ ਕਰਦੇ ਆ, ਇੱਕ ਕਤਲ ਦੀ ਵਿਉਂਤਬੰਦੀ ਕਰਦੇ ਆ, ਇੱਕ ਉਹ ਨੇ ਜਿਹੜੇ ਕਤਲ ਦੇ ਲਈ ਮਾਹੌਲ ਤਿਆਰ ਕਰਦੇ। ਸੋ ਜਿਹੜੇ ਇਹ ਆਪਦੇ ਆਪ ਨੂੰ ਬਹੁਤੇ ਅਪਗ੍ਰੇਡ ਜਾਂ ਸਿਆਣੇ ਕਹਾਉਂਦੇ ਆ, ਇਹਨਾਂ ਸਾਰਿਆਂ ਨੇ ਵੀ ਇਹੀ ਕੰਮ ਫੜਿਆ ਹੋਇਆ। ਮੁੱਦਾ ਲੱਭ ਹੀ ਜਾਂਦਾ ਹੁੰਦਾ, ਮਸਲਾ ਲੱਭ ਹੀ ਜਾਂਦਾ ਹੁੰਦਾ ਕਿਸੇ ਗੱਲ ਦੇ ਖਿਲਾਫ ਭੁਗਤਣ ਦਾ। ਜੇ ਕਿਸੇ ਨੇ ਪੰਥ ਨਾਲ ਪਿਆਰ ਨਿਭਾਉਣਾ ਹੋਵੇ, ਜੇ ਕਿਸੇ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੋਵੇ, ਉਹਨੂੰ ਉਹੋ ਜਿਹਾ ਬਹਾਨੇ ਉਹੋ ਜਿਹੀਆਂ ਗੱਲਾਂ ਲੱਭਦੀਆਂ ਨੇ ਕਿ ਮੈਂ ਤਾਂ ਭਾਈ ਆਪਦਾ ਧਰਮ ਹਿੱਤ ਸੀਸ ਜ਼ਰੂਰ ਵਾਰ ਸਕਦਾ, ਪਰ ਮੈਂ ਪੰਥ ਦੀ ਪਿੱਠ 'ਚ ਛੁਰਾ ਨਹੀਂ ਮਾਰ ਸਕਦਾ। ਤੇ ਜਿਹਨੇ ਪੰਥ ਨਾਲ ਧਰੋਹ ਕਮਾਉਣਾ ਹੋਵੇ, ਜਿਹਨੇ ਸਿੱਖੀ ਅਤੇ ਪੰਥ ਨਾਲ ਵੈਰ ਪਗਾਉਣਾ ਹੋਵੇ, ਉਹਨੂੰ ਉਹੋ ਜਿਹੀਆਂ ਦਲੀਲਾਂ ਤਾਂ KPS ਗਿੱਲ ਕੋਲੇ ਬੜੀਆਂ ਸੀ, ਦਲੀਲਾਂ ਤਾਂ ਬੇਅੰਤੇ ਬੁੱਚੜ ਕੋਲੇ ਬੜੀਆਂ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਲਓ, ਉਹ ਵੀ ਜਾਇਜ਼ ਦਰਸਾ ਦੂਗਾ ਕਿ ਅਸੀਂ ਬਰਗਾੜੀ ਦੇ ਵਿੱਚ ਜੋ ਕੁਝ ਹੋਇਆ ਬਿਲਕੁਲ ਠੀਕ ਕੀਤਾ, ਜੋ ਬਹਿਬਲ ਕਲਾਂ 'ਚ ਹੋਇਆ ਬਿਲਕੁਲ ਠੀਕ ਕੀਤਾ। ਸੋ ਜਿਹੜੇ ਲੋਕ ਚਾਤਰ ਕਹਾਉਂਦੇ ਆ ਬਕਾਰੀਆਂ ਦੇ ਨਾਲ, ਉਹ ਹਰ ਵੇਲੇ ਆਪਦੇ ਹੱਕ ਦੇ ਵਿੱਚ ਗੱਲਾਂ ਨਾਲ, ਦਲੀਲਾਂ ਨਾਲ ਗੱਲ ਜਿਹੜੀ ਹੈਗੀ ਆ ਘੁਮਾਉਣ ਦੀ ਕੋਸ਼ਿਸ਼ ਕਰ ਸਕਦੇ, ਪਰ ਇਹ ਗੱਲਾਂ ਬਾਤਾਂ ਇੱਥੇ ਚੱਲਦੀਆਂ ਨੇ। ਉੱਥੇ ਤਾਂ ਸੱਚੋ ਸੱਚ ਹੀ ਨਿਬੜੇ, ਉੱਥੇ ਤਾਂ ਝੂਠ ਦਾ, ਪਖੰਡ ਦਾ, ਛਲ ਕੱਟ ਦਾ ਸਕਿੰਟਾਂ 'ਚ ਹੀ ਜਿਹੜਾ ਨਿਪਟਾਰਾ ਹੋ ਜਾਂਦਾ। ਪਰ ਇੱਥੇ ਅੱਗੇ ਵਧਣ ਤੋਂ ਪਹਿਲਾਂ ਅਸੀਂ ਇੱਕ ਸਟੇਟਮੈਂਟ ਜਿਹੜੀ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਆਈ ਆ, ਉਹ ਸੰਗਤਾਂ ਨਾਲ ਸਾਂਝੀ ਕਰਨੀ ਚਾਹੁੰਦੇ ਆ। ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਜਿਵੇਂ ਬੀਤੇ ਸਮੇਂ ਵਿੱਚ ਸਾਡੇ ਸਿੱਖ ਨੌਜਵਾਨ ਸੂਝਵਾਨ ਆਗੂ ਭਾਈ ਦੀਪ ਸਿੰਘ ਸਿੱਧੂ ਮੂਸੇਵਾਲਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਨੂੰ ਹੁਕਮਰਾਨਾਂ ਨੇ ਸਾਜ਼ਿਸ਼ੀ ਢੰਗਾਂ ਰਾਹੀਂ ਨਿਸ਼ਾਨਾ ਬਣਾ ਕੇ ਸ਼ਹੀਦ ਕੀਤੇ ਨੇ, ਉਸੇ ਤਰ੍ਹਾਂ ਦਾ ਦੁਖਦਾਇਕ ਵਰਤਾਰਾ ਸਾਡੇ ਸੂਝਵਾਨ ਸਿੱਖ ਆਗੂ ਸਰਦਾਰ ਹਰਦੀਪ ਸਿੰਘ ਨਿੱਜਰ ਨਾਲ ਵਾਪਰਿਆ ਹੈ।
जिस नूं सिख कौम हकूमती साजिश के शांके तो कतई दूर नहीं कर सकती, क्योंकि हुक्मरानां ने सिख कौम की आज़ादी के संघर्ष विच मूरलियां कतारां विच योगदान पाउण वालियां नूं हुण इसे तरह नवीं नवीं तकनीकां ते ढंगां राहीं सरीरक तौर पर खत्म करने के मनसूबियां ते अमल करना शुरू किया होया, जो हुक्मरानां दे खूंखार चेहरे उत्ते कौमांतरी पद्धर ते काला धब्बा है, जो सिख कौम लई असह ते अकह है। भावें हुक्मरान साडी कौमी आज़ादी के मिशन विच रुकावटां पाउण लई किन्ने भी घिनौने हथकंडे क्यों ना अपना लैण, पर सिख कौम की आज़ादी के मिशन की प्राप्ति करने विच सानू दुनिया की कोई ताकत रोक नहीं सकेगी ते ना ही साडे हौसलिਆਂ नूं पस्त कर सकेगी। इसे लंबी चौड़ी स्टेटमेंट दे विच सरदार सिमरनजीत सिंह मान ते उन्हां दी पार्टी ने खालिस्तान के प्रति आपकी दृढ़ता नूं जिहड़ा है वो फिर दोहराया। इसे तरीके नाल दल खालसा ने ते होर समुचियां खालिस्तानी धिरां ने भाई हरदीप सिंह निज्जर के प्रति आपकी संवेदना जाहिर की है, ते जदों तो यह खबर आई है उदों तो लगातार दुनिया भर दे विच पंथक सोच वालियां दे अंदर ये चर्चा चल रही है कि खालिस्तान के बाग का एक होर कीमती जिहड़ा फुल है वो जिहड़ा तोड़िया जा चुका। पर असी ये सारियां जिहड़ियां गल्लां ने बहुत बड़े पद्धर के उत्ते सोशल मीडिया के करके अज मिंटो मिंटी सारे संसार दे विचों आपो अपने ढंग तरीके नाल सारे लोग जिहड़े ने वो संवेदना जाहिर कर रहे हैं, अपना अहद भी दोहरा रहे हैं। पर असी गल होर करनी चाहुंदे हां। पिछले दिनों के विच असी देखिया कि जिहड़े बड़े संवेदनशील ते अहम मुद्दे आ उन्हां तो साडे बंदे गल करन तो कन्नी कतराउंदे। पिछले प्रोग्रामां दे विच मैं बड़ी स्पष्टता दे नाल गल्लां कीतियां जिहड़ा अज भाई हरदीप सिंह निज्जर वाला काम होया। जदों बापू सूरत सिंह खालसा जिहड़े कि जेल੍ਹਾਂ च नज़रबंद सिखां की रिहाई लई ते होर कौमी मुद्दिआं लई लंबे समय तो संघर्ष लड़ रहे ने, उन्हां दे जवाई भाई सतविंदर सिंह भोला जिहड़ा कि इत्थे पंजाब दे विच जदों हुंदे सी उदों फैडरेशन दे विच सेवा करते रहे हैं, उन्हां दा कतल जिहड़ा सी वो अमेरिका दे विच होया। वो कतल जिहड़ा एजेंसियां कराउंदियां ने ना उहदा कोई खुरा खोज लभदा नहीं हुंदा, वो पुलिस जां हुकूमत जां होर उहदे सामने इन्ना कलझा पै जांदा भी सारे तत्थ जां वेरवे सामने नहीं आउंदे। यही गल इत्थे वापरी। भाई सतविंदर सिंह भोले के कतल मौके जेकर खालसा पंथ देखा जाए तो जिन्नी वड्डी पद्धर ते प्रतिक्रिया होनी चाहिए सी उवें नहीं हुई। इस तो बाद विच होर बहुत सारियां शहादतां होईयां ते बहुत सारे कतलों बारे आपां नूं समझ भी नहीं लगदी। जिवें जदों भाई अवतार सिंह खंडे दा जिहड़ी शहादत हुई उहदे बारे भी लोगों ने कहा कि यार इदां ये शहीद नहीं, ये तुसीं गलत कर रहे हो। इवें ही भाई दीप सिद्धू बारे भी गल हुई सी। असीं बड़े स्पष्ट हाँ कि हुकूमत जिहड़ी आ वो बड़ी कमीनगी नाल हुण मतलब इत्थे असीं पंजाब दे विच अमृतसर च रहिंदे, अज भी इत्थे सिख नौजवानों की एक छोटी जी असीं मीटिंग रखी सी, उहदे विच मैं सारिआं नूं इह गल आखी और सवेर तो जदों ये खबर आई है, क्योंकि आपां नूं लोकल रिपोर्ट करन वाली आदत नहीं, मैं सारे जिन्ने भी इत्थे सरगर्म सिख ने पंजाब च सारिआं नूं ही फोन कीते ने, सारिआं नूं इह गल लई चेतावनी वांगू कहा कि भाई आपदा आपां बचाव वाला पासा जरूर ख्याल रखना। ये ठीक आ कि असीं बब्बर शेरां वर्गे, ये ठीक आ असीं चढ़दी कला विच रहना सिੱਖਿਆ है, पर आपां नूं दुश्मन दे सामने आपदे आप नूं बकरी वांगू पेश नहीं करना चाहिए कि जदों जी करे सानूं ओह मरोड़ देवे। सानूं आपदी सिक्योरिटी दे आपदी सुरक्षा दे इंतजाम करने पैणगे। जे तां दुश्मन होवे दाना, जे दुश्मन होवे सूरमा, फिर उहदे नाल लड़न दा स्वाद हुंदा। इत्थे कमीना दुश्मन, इस दुश्मन ने कोई जंग दे नियम जिहड़े आ जां कोई नैतिकता वो नहीं दिखाउणी। इत्थे तां माड़े तो माड़ा ही वापरना, इत्थे किसी चंगियाई की आस ना करो। इत्थे इन्हां तो इन्हां दा की आ पंजाब दे विच एडे वड्डी पद्धर ते नशेड़ी तुरे फिरदे आ। सिद्धू मूसेवाला एडा वड्डा कद काठ, इन्ना वड्डा ताम झाम ते जिन्हां दे कोलों उहदा कतल करवाया वो नशेड़ी जे बदमाश जे छोकरे जिन्हां दा कोई 5 किलो कोई 50 किलो वजन नहीं होना, वो केकड़े शेकड़े जिन्हां दे नौ भी कोई बहुते जिन्हां दे अकल शकल कोई नहीं, उन्हां दे कोलों अगला बंदा उन्हां ने मरवा के आओ मारे।
ਹੁਣ ਇੱਥੇ ਵੀ मैं सारे जिन्ने सरगर्म ने उन्होंने यही गल कहना है कि भाई ਜਿਹੜੇ ਤੁਸੀਂ ਪੰਥ ਦਾ ਦਰਦ ਰੱਖਦੇ ਹੋ, ਕੌਮ ਦਾ ਦਰਦ ਰੱਖਦੇ ਹੋ, ਇਹ ਗੱਲ ਸਮਝੋ ਕਿ ਜਦੋਂ ਡਿਸਕਵਰੀ ਚੈਨਲ ਤੇ ਦੇਖੀਦਾ ਵੀ ਸ਼ੇਰ ਜਿਹੜਾ ਹੈ ਉਹ ਗਾਂ ਦਾ ਸ਼ਿਕਾਰ ਕਰਨਾ ਚਾਹੁੰਦਾ ਹੈ ਤਾਂ ਗਾਵਾਂ ਦਾ ਬੱਗ ਆਉਂਦਾ ਭੱਜਿਆ ਤੇ ਵਿਚਾਲੋਂ ਉਹ ਚੁਣ ਲੈਂਦਾ ਕਿ ਪਰਲੇ ਪਾਸੋਂ ਤੀਜੀ ਗਾਂ ਜਿਹੜੀ ਆ ਉਹ ਮੇਰਾ ਸ਼ਿਕਾਰ। ਤੇ ਜਦੋਂ ਉਹ ਸ਼ਿਕਾਰ ਤੇ ਝੱਟ ਮਾਰਦਾ ਬਾਕੀ ਗਾਵਾਂ ਨੂੰ ਪਾਸੇ ਸੁੱਟ ਕੇ ਉਸ ਗਾਂ ਨੂੰ ਮੂੰਹ 'ਚ ਲੈ ਕੇ ਪਰਾਂ ਨੂੰ ਭੱਜਦਾ। ਹੁਣ ਗਾਵਾਂ ਜਿਹੜੀਆਂ ਨੇ ਉਹ ਤਾਂ ਡਰਦੀਆਂ ਆਪਦਾ ਜਾਨ ਬਚਾਉਣ ਲਈ ਭੱਜ ਰਹੀਆਂ, ਸ਼ੇਰ ਕਾਹਤੋਂ ਆਸੇ-ਪਾਸੇ ਨੂੰ ਭੱਜਦਾ? ਕਿਉਂਕਿ ਉਹ ਸੇਫ ਜ਼ੋਨ ਵਿੱਚ ਬਹਿ ਕੇ ਆਪਦਾ ਸ਼ਿਕਾਰ ਜਿਹੜਾ ਹੈਗਾ ਉਹ ਕਰਨਾ ਚਾਹੁੰਦਾ। ਇਵੇਂ ਹੀ ਸਿੱਖ ਲਈ, ਸਿੰਘ ਲਈ ਇਹ ਜ਼ਰੂਰੀ ਆ। ਜਦੋਂ ਜਿਹੜਾ ਗੁਰਿੰਦਰਪਾਲ ਸਿੰਘ ਦੇ ਨਾਵਲ ਆ ਖੰਨੇ ਉੱਤੇ ਕੀ ਬਾਲੋ ਨਿੱਕੀ ਏਤ ਮਾਰਗ ਜਾਣਾ ਤੇ ਇੱਕ ਸਰਕਾਰ ਵਜੋਂ, ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 100 ਸਾਲ ਦਾ ਇਤਿਹਾਸ ਆ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਖਤਮ ਹੁੰਦਾ ਉੱਥੇ ਤੱਕ ਦਾ। ਉਹਦੇ ਵਿੱਚ 18ਵੀਂ ਸਦੀ ਦੇ ਉਹ ਭਿਆਨਕ ਖਤਰਨਾਕ ਦੌਰ ਦੀ ਦਾਸਤਾਨ ਵੀ ਹੈ, ਜਦੋਂ ਕਿਧਰੇ ਅਬਦਾਲੀ, ਕਿਧਰੇ ਮੱਸਾ ਰੰਗੜ, ਕਦੇ ਜ਼ਕਰੀਆ, ਕਦੇ ਨਾਦਰ ਸ਼ਾਹ, ਕਦੇ ਕੋਈ ਹੋਰ ਚੜ੍ਹਿਆ ਹੀ ਆ ਰਿਹਾ, ਕਦੇ ਲਖਪਤ ਰਾਏ, ਕਦੇ ਅਬਦਾਲੀ। ਬਹੁਤ ਵੱਡੇ ਕਤਲੇਆਮ ਮਨੁੱਖਤਾ ਦੇ, ਉਹ ਬਹੁਤ ਵੱਡੇ ਜ਼ੁਲਮ ਜਿਹੜੇ ਆ ਸਿੱਖਾਂ ਤੇ ਹੋ ਰਹੇ। ਪਰ ਉਦੋਂ ਵੀ ਸਿੱਖਾਂ ਨੇ ਦੋ ਚੀਜ਼ਾਂ ਦੇ ਸਿਰ ਦੇ ਉੱਤੇ ਡੂ ਔਰ ਡਾਈ, ਸਿਰ ਤੇ ਖੱਫਣ ਬੰਨ੍ਹ ਕੇ ਲੜਾਈ ਲੜੀ। ਔਰ ਉਹਦੇ ਵਿੱਚ ਸਭ ਤੋਂ ਵਧੀਆ ਜਿਹੜੀ ਉਹਦੀ ਟੈਕਨੀਕ ਸੀ ਵੀ ਜਦੋਂ ਉਹ ਹਿੱਟ ਕਰਦੇ ਸੀ, ਜਦੋਂ ਹਮਲਾ ਬੋਲਦੇ ਸੀ, ਉਦੋਂ ਪੂਰੀ ਸਿਦਕ ਦਿਲੀ ਨਾਲ ਹਮਲਾ ਬੋਲਦੇ ਸੀ। ਤੇ ਜਦੋਂ ਉਹ ਪਿੱਛੇ ਹਟਦੇ ਸੀ, ਜਦੋਂ ਉਹ ਬਚਾਅ ਵਾਲੇ ਪੱਖ ਤੇ ਜਾਂਦੇ ਸੀ, ਉਦੋਂ ਬਚਾਅ ਦਾ ਰਾਹ ਵੀ ਕਮਾਲ ਦਾ ਹੁੰਦਾ ਸੀ। ਤੁਸੀਂ ਸਾਰੇ ਇਤਿਹਾਸ ਵਿੱਚ ਸਿੱਖਾਂ ਦਾ ਉਹ ਦੌਰ ਦੇਖੋ ਜਦੋਂ ਉਹ ਹਮਲਾਵਰ ਨਹੀਂ ਹੈਗੇ, ਪਰ ਆਪਦੇ ਬਚਾਅ ਲਈ ਉਹਨਾਂ ਦੇ ਜਿਹੜੇ ਸਾਧਨ ਆ ਉਹ ਬੇਮਿਸਾਲ ਨੇ, ਔਰ ਉਹ ਸਾਰੇ ਸਮਝਣ ਦੀ ਲੋੜ ਆ। ਅੱਜ ਅਸੀਂ ਜਦੋਂ ਹਮਲਾਵਰ ਬਿਰਤੀ 'ਚ ਹੁੰਦੇ ਆ ਉਦੋਂ ਤਾਂ ਅਸੀਂ ਬਹੁਤ ਚੜ੍ਹਦੀ ਕਲਾ ਨਾਲ ਹੁੰਦੇ ਆ, ਪਰ ਜਦੋਂ ਅਸੀਂ ਅਵੇਸਲੇ ਉਦੋਂ ਹੋ ਜਾਂਦੇ ਆ ਜਦੋਂ ਅਸੀਂ ਹਮਲਾਵਰ ਨਹੀਂ ਹੁੰਦੇ, ਤੇ ਉਦੋਂ ਦੁਸ਼ਮਣ ਦਾ ਟਿਕਾਉਂਦਾ। ਤੇ ਦੁਸ਼ਮਣ ਬਾਰੇ ਜਿਵੇਂ ਆਪਾਂ ਪਹਿਲਾਂ ਗੱਲ ਕਰ ਹਟੇ ਆ, ਉਹ ਤਾਂ ਫਿਰ ਕੋਈ ਜਿਹੜਾ ਹੈਗਾ ਪੁੱਠਾ ਸਿੱਧਾ ਤਰੀਕਾ ਹੀ ਅਪਣਾਊਗਾ। ਤੇ ਕਿਸੇ ਵੀ ਇੱਥੇ ਨਸ਼ੇੜੀ ਨੂੰ 10,000 ਰੁਪਈਏ ਦੇ ਨਾਲ ਕਤਲ ਕਰਾਇਆ ਜਾ ਸਕਦਾ। 5,000 ਦਾ ਚਿੱਟਾ ਖਿਲਾਓ, 5,000 ਹੱਥੇ ਟਿਕਾਓ, ਲੈ ਬਈ ਆਹ ਬੰਦਾ ਲੈ ਆ ਦੇਸੀ ਕੱਟਾ ਫੜ ਯੂਪੀ ਚੋਂ, ਉਹਨੂੰ ਗੋਲੀ ਨਾ ਮਾਰ ਦੇ। ਤੇ ਇੱਥੇ ਪਾਰਕਾਂ ਦੇ ਵਿੱਚ ਘੁੰਮਦਿਆਂ ਨੂੰ, ਬਾਜ਼ਾਰਾਂ ਗਲੀਆਂ 'ਚ ਜਾਂਦਿਆਂ ਨੂੰ, ਧਰਨੇ ਮੁਜ਼ਾਹਰਿਆਂ 'ਚ ਵਿਚਰਦਿਆਂ ਨੂੰ, ਆਮ ਜ਼ਿੰਦਗੀ ਦੇ ਵਿੱਚ, ਆਮ ਸਮਾਜ ਵਿੱਚ ਕੰਮ ਕਰਦਿਆਂ ਨੂੰ ਕਦੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ। ਪਰ ਇਹਦੇ ਸਾਹਮਣੇ ਅੜਨ ਦੀ, ਖੜਨ ਦੀ, ਡਟਣ ਦੀ ਲੋੜ ਆ। ਅਸੀਂ ਇੱਥੇ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ ਨੌਜਵਾਨ ਸਰਗਰਮ ਆ, ਉਹਨਾਂ ਸਾਰਿਆਂ ਨੂੰ ਬਾਰ-ਬਾਰ ਇਹ ਪਿਛਲੇ ਸਮੇਂ 'ਚ ਮੈਂ ਫੋਨ ਕਰਕੇ ਜਾਂ ਮਿਲ ਕੇ ਜਾਂ ਜਿੱਦੇ ਵੀ ਕਿਤੇ ਮੌਕਾ ਮਿਲਿਆ ਇਹ ਗੱਲਾਂ ਸਟੇਜ ਤੋਂ ਵੀ ਮੈਂ ਕਹਿੰਦਾ ਰਿਹਾ ਕਿ ਭਾਈ ਹਾਲਾਤ ਜਿਹੜੇ ਆ ਉਹਨਾਂ ਨੂੰ ਸਮਝੋ। ਦਿੱਲੀ ਜਿਹੜੀ ਆ ਉਹ ਚਾਣਕਿਆ ਨੀਤੀ ਵਾਲਿਆਂ ਦੇ, ਡੁਭਾਲ ਵਰਗਿਆਂ ਦੇ ਹੱਥ 'ਚ ਆ, ਤੇ ਉਥੋਂ ਕੋਈ ਭਲਵਾਨਸੀ ਦੀ ਆਸ ਨਾ ਰੱਖਿਓ। ਇੱਥੇ ਬਹੁਤ ਪੁੱਠੇ ਸਿੱਧੇ ਤਰੀਕੇ ਅਪਣਾਏ ਜਾ ਸਕਦੇ ਨੇ, ਜਿਹਦੇ ਵਿੱਚ ਕਿਸੇ ਵੀ ਨਸ਼ੇੜੀ ਬੰਦੇ ਨੂੰ ਕਹਿ ਦੇਣਗੇ। ਤਰੀਕੇ ਬੜੇ ਨੇ, ਕੱਲਾ ਕਤਲ ਕਰਨਾ ਨਹੀਂ, ਉਹ ਇਹ ਵੀ ਕਹਿ ਸਕਦੇ ਆ ਵੀ ਤੁਸੀਂ 10 ਜਾਣੇ ਇਕੱਠੇ ਹੋ ਕੇ ਜਾਓ, ਆ ਚਿੱਟਾ ਚੁੱਕਾ ਨਸ਼ੇ ਨੁਸ਼ੇ ਨਾਲ ਫੋਲੋ ਹੋ ਕੇ ਜਾਓ, ਫਲਾਨੇ ਬੰਦੇ ਦੀ, ਫਲਾਨੇ ਸਿੰਘ ਦੀ ਪੱਗ ਲਾ ਕੇ ਕਟਾਪਾ ਕਰਦੇ ਦੀ ਵੀਡੀਓ ਬਣਾ ਕੇ ਲਿਆਓ, ਆ ਚੱਕੋ ਤੁਹਾਨੂੰ ਅਸੀਂ 20,000 ਦਿੰਦੇ, ਜਾਓ ਜੀ ਫਲਾਨੇ ਨੂੰ ਫੜ ਕੇ ਲੈ ਜਾਓ, ਆਹ ਕਰੋ ਆਹ ਕਰੋ। ਇਹ ਸਾਰੀਆਂ ਕਰਤੂਤਾਂ ਕਰਨ ਕਰਾਉਣ ਲਈ ਇਹਨਾਂ ਕੋਲੇ ਨਸ਼ੇ ਵਾਲੇ ਨਸ਼ੇੜੀਆਂ ਦੀ ਘਾਟ ਨਹੀਂ, ਪਰ ਮੂਹਰੇ ਜਿਹੜੇ ਸਿੰਘ ਸੂਰਮੇ ਖੜੇ ਆ ਉਹਨਾਂ ਤੋਂ, ਉਹਨਾਂ ਦੀ ਪਿਛਲੀ ਕਮਾਈ ਤੋਂ ਡਰ ਲੱਗਦਾ ਵੀ ਇਹ ਜਦੋਂ ਫਿਰ ਸਿੰਘ ਰਿਐਕਟ ਕਰਨਗੇ ਉਦੋਂ ਵੀ ਫਿਰ ਝਾਲ ਝੱਲਣੀ ਸਾਡੇ ਲਈ ਔਖੀ ਹੋ ਜਾਊਗੀ। ਇਸ ਕਰਕੇ ਇਹ ਚਾਹੁੰਦੇ ਤਾਂ ਬੜਾ ਕੁਛ। ਹੁਣ ਅੰਮ੍ਰਿਤਸਰ ਦੀ ਧਰਤੀ ਉੱਤੇ ਜਦੋਂ ਸੂਰੀ ਦਾ ਕੰਮ ਹੋਇਆ ਉਦੋਂ ਬਾਅਦ ਵਿੱਚ ਹਿੰਦੂ ਕੱਟੜਪੰਥੀ ਬਿਲਕੁਲ ਸ਼ਾਂਤ ਨੇ। ਆਪਾਂ ਇਸੇ ਪ੍ਰੋਗਰਾਮ 'ਚ ਕਈ ਵਾਰੀ ਗੱਲ ਕੀਤੀ ਹੈ ਨਾ, ਪਰ ਮੈਨੂੰ ਲੱਗਦਾ ਰਹਿੰਦਾ ਕਿ ਇਹਦੇ ਸ਼ਾਂਤੀ ਦੇ ਪਿੱਛੇ ਅਸਲ ਵਿੱਚ ਉਹਨਾਂ ਦੀ ਚਾਲ ਆ, ਉਹ ਛਾਪੜ ਗਏ। ਉਹਨਾਂ ਨੇ ਹੁਣ ਇਸ ਹਿੰਦੂ ਕੱਟੜਵਾਦੀਆਂ ਨੂੰ ਦੁਬਾਰਾ ਹੁਲਾਰਾ ਦੇਣ ਲਈ ਕਿ ਦੇਖੋ ਅਸੀਂ ਤੁਹਾਡੇ ਸਾਹਮਣੇ ਇਹਨਾਂ ਨਾਲ ਕੀ ਕਰ ਰਹੇ ਹਾਂ, ਪੁੱਠੀਆਂ ਸਿੱਧੀਆਂ ਢੰਗ ਤਰੀਕੇ ਅਪਣਾ ਕੇ ਵਾਰਦਾਤਾਂ ਕਰਵਾਉਣ ਦਾ ਰਾਹ ਜਿਹੜਾ ਹੈਗਾ ਉਹ ਤੋਰਿਆ ਜਾ ਸਕਦਾ। ਅਜੇ ਇਹ ਵਾਰਦਾਤਾਂ ਜਿਹੜੀਆਂ ਨੇ ਪੰਜਾਬ ਤੋਂ ਬਾਹਰ ਜ਼ਿਆਦਾ ਹੋਈਆਂ ਨੇ, ਜਿਵੇਂ ਪੰਜਵੜ ਸਾਹਿਬ ਦੀ, ਜਿਵੇਂ ਖੰਡਾ ਸਾਹਿਬ ਦੀ, ਜਾਂ ਅੱਜ ਨਿੱਜਰ ਦੀ, ਹੁਣ ਮਨਿੰਦਰ ਸਿੰਘ ਦਾ ਜ਼ਿਕਰ ਚੱਲਦਾ। ਆਉਣ ਵਾਲੇ ਸਮੇਂ 'ਚ ਪੰਜਾਬ ਵੱਲ ਨੂੰ ਵੀ ਕੰਮ ਆ ਸਕਦਾ। ਅਜੇ ਇੱਥੇ ਸਿੱਧੂ ਮੂਸੇਵਾਲੇ ਦਾ, ਦੀਪ ਸਿੱਧੂ ਦਾ, ਜਾਂ ਨੰਗਲ ਅੰਬੀਆਂ ਵਾਲੇ ਸੰਦੀਪ ਦਾ ਚਰਚਾ, ਪਰ ਆਉਣ ਵਾਲਾ ਸਮਾਂ ਬੜਾ ਸਾਨੂੰ ਧਿਆਨ ਦੇਣ ਵਾਲਾ, ਸੁਚੇਤ ਰਹਿਣ ਵਾਲਾ ਸਮਾਂ। ਤੇ ਪਿਛਲੇ ਸਿੱਖ ਸੰਘਰਸ਼ ਦੀਆਂ ਕਈ ਗੜਬੜਾਂ ਦੇ ਬਹਾਨੇ ਸਿੱਖ ਨੌਜਵਾਨਾਂ ਦੇ ਵਿੱਚ ਪਾਟੋ ਧਾੜ, ਨਫ਼ਰਤ, ਦਵੈਸ਼, ਕਲੇਸ਼, ਇਹੋ ਜਿਹਾ ਮਾਹੌਲ ਤਿਆਰ ਕੀਤਾ ਜਾ ਸਕਦਾ ਕਿ ਜਿਹੜੇ ਸਿੰਘਾਂ ਨੂੰ ਇੰਡੀਅਨ ਸਟੇਟ ਸਿਸਟਮ ਨਿਸ਼ਾਨਾ ਬਣਾਵੇ, ਉਹਨਾਂ ਦਾ ਸਾਰਿਆਂ ਦਾ
ਕੰਮ ਕਰਾਉਣ ਤੋਂ ਪਹਿਲਾਂ ਉਹਨਾਂ ਨੂੰ ਬਦਨਾਮ ਕੀਤਾ ਜਾਵੇ, ਕਿਰਦਾਰ ਕੁਸ਼ੀ ਕੀਤੀ ਜਾਵੇ, ਕਿਸੇ ਨੂੰ ਕਿਸੇ ਨਸ਼ੇ ਦੇ ਨਾਲ, ਜਿਵੇਂ ਭਾਈ ਪੰਜਵੜ ਸਾਹਿਬ ਦੇ ਬਾਰੇ ਕਹਿੰਦੇ ਰਹੇ ਆ ਕਿ ਜੀ ਇਹ ਤਾਂ ਡਰੱਗ ਦਾ ਕੰਮ ਕਰਦਾ, ਇਹ ਤਾਂ ਨਸ਼ੇ ਦਾ ਕੰਮ ਕਰਦਾ, ਇਹ ਤਾਂ ਫਲਾਨੀ ਗੱਲ ਆ। ਇਵੇਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕਿਸੇ ਨੂੰ ਕਹਿ ਦੇਣਗੇ ਜੀ ਉਹ ਫਲਾਨਾ ਤਾਂ ਅਫੀਮ ਦਾ ਕਾਰੋਬਾਰ ਕਰਦਾ, ਫਲਾਨਾ ਨਸ਼ੇ ਦਾ, ਇਹ ਤੋਂ ਬਾਅਦ ਵਿੱਚ ਫਿਰ ਉਹਨਾਂ ਨੂੰ ਸੌਖਾ ਹੋ ਜਾਂਦਾ ਕਿਸੇ ਦਾ ਬਦਨਾਮ ਕਰਨ ਤੋਂ ਬਾਅਦ ਉਹਦਾ ਕਤਲ ਕਰਨਾ। ਇਵੇਂ ਹੀ ਕਿਸੇ ਖਾਸ ਘਟਨਾਕ੍ਰਮ ਦੇ ਬਹਾਨੇ ਕਿ ਲਓ ਜੀ ਖਾੜਕੂਵਾਦ ਦੌਰਾਨ ਇਹਨਾਂ ਨੇ ਤਾਂ ਆਹ ਕੀਤਾ ਸੀ, ਇਹਨਾਂ ਨੇ ਤਾਂ ਉਹ ਕੀਤਾ ਸੀ, ਫਿਰ ਪੂਰਾ ਮਾਹੌਲ ਤਿਆਰ ਕਰਨ ਤੋਂ ਬਾਅਦ ਕਿਸੇ ਸਿੰਘ ਦੇ ਖਿਲਾਫ ਜਾਂ ਲਹਿਰ ਦੇ ਖਿਲਾਫ ਲੋਕਾਂ ਦੇ ਮਨਾਂ ਦੇ ਵਿੱਚ ਕੜੱਤਣ ਭਰ ਕੇ ਉਸ ਤਰੀਕੇ ਦਾ ਮਾਹੌਲ ਤਿਆਰ ਕਰਨਾ ਜਿਹਦੇ ਵਿੱਚ ਕਿਸੇ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੋ ਜਾਵੇ। ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਬਣ ਰਹੀਆਂ ਨੇ। ਭਾਈ ਹਰਮਿੰਦਰ ਸਿੰਘ ਸੰਧੂ ਜਿਹਦਾ 1990 ਦੇ ਵਿੱਚ ਕਤਲ ਹੋਇਆ ਸੀ, ਉਸ ਕਤਲ ਦੇ ਬਹਾਨੇ ਇੱਥੇ ਪਿਛਲੇ ਦਿਨਾਂ ਦੇ ਵਿੱਚ ਬੜੇ ਜਿਹੜੇ ਕਈ ਤਰ੍ਹਾਂ ਦੇ ਵਿਵਾਦ ਉਹ ਛਿੜਦੇ ਰਹੇ ਔਰ ਇਹ ਵਿਵਾਦ ਸਾਡੀ ਕੌਮ ਦੇ ਅੰਦਰ ਇਹਨਾਂ ਦਿਨਾਂ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਤਿਆਰ ਕਰ ਸਕਦਾ। ਜਿਹੜੇ ਸਿੱਖ ਇਸ ਘਟਨਾਕ੍ਰਮ ਨਾਲ ਸੰਬੰਧਿਤ ਨੇ, ਭਾਈ ਹਰਮਿੰਦਰ ਸਿੰਘ ਸੰਧੂ ਦੇ ਸਾਰੇ ਸਮੁੱਚੇ ਵਰਤਾਰੇ ਨਾਲ ਜਿਹੜੇ ਸੰਬੰਧਿਤ ਨੇ, ਉਹਨਾਂ ਸਾਰਿਆਂ ਨੂੰ ਇੱਕ ਦੂਜੇ ਦੇ ਖਿਲਾਫ ਭੁਗਤਾਉਣ ਦੇ ਲਈ ਹਕੂਮਤੀ ਏਜੰਸੀਆਂ ਬਹੁਤ ਕੁਝ ਕਰ ਸਕਦੀਆਂ। ਭਾਈ ਹਰਮਿੰਦਰ ਸਿੰਘ ਸੰਧੂ ਦੇ ਹਮਾਇਤੀ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਵਿਰੋਧੀ ਦੋਨਾਂ ਤਰ੍ਹਾਂ ਦੇ ਸਿੱਖਾਂ ਦੇ ਵਿੱਚ ਕਲੇਸ਼ ਪਵਾਉਣ ਦੇ ਲਈ ਬਹੁਤ ਯਤਨ ਕੀਤੇ ਜਾ ਰਹੇ, ਬਹੁਤ ਮਿਹਨਤ ਕੀਤੀ ਜਾ ਰਹੀ ਆ। ਪਰ ਸਾਡੀ ਕੌਮ ਦੇ ਵਿੱਚ ਇਹ ਬਿਰਤੀ ਆ ਕਿ ਮੈਨੂੰ ਗਾਲਾਂ ਪੈਣਗੀਆਂ ਜੇ ਮੈਂ ਇਹ ਗੱਲ ਛੇੜੀ, ਮੈਨੂੰ ਮਾੜਾ ਬੋਲਿਆ ਜਾਊਗਾ। ਅਸੀਂ ਇਹ ਕਹਿੰਦੇ ਆ ਕਿ ਜਦੋਂ ਭਾਈ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ, ਦੋਨੇ ਜਾਣੇ ਸਿੱਖ ਕੌਮ ਨੂੰ ਜਿਹੜੇ ਇੱਕੋ ਜਿਹੇ ਪਿਆਰੇ ਸੀ, ਦੋਨੇ ਜਾਣੇ ਆਪਸ ਵਿੱਚ ਹੀ ਕਲੇਸ਼ ਵਿੱਚ ਆ ਗਏ। ਦੋਨਾਂ ਨੇ ਕੌਮ ਲਈ ਕੁਰਬਾਨੀਆਂ ਵੀ ਕੀਤੀਆਂ, ਦੋਨਾਂ ਦੀਆਂ ਗੜਬੜਾਂ ਵੀ ਸਾਹਮਣੇ ਆ। ਅੱਜ 300 ਸਾਲ 200 ਸਾਲ ਬਾਅਦ ਆਪਾਂ ਨੂੰ ਕੋਈ ਮਤਲਬ ਨਹੀਂ ਵੀ ਕਿਹਨੇ ਕੀ ਗਲਤੀ ਕੀਤੀ ਸੀ, ਆਪਣੇ ਲਈ ਦੋਨੇ ਜਿਹੜੇ ਸਾਡੀ ਕੌਮ ਦੇ ਨਾਇਕ। ਤੇ ਇਵੇਂ ਹੀ ਸਮਾਂ ਜਿਹੜਾ ਹੈ ਉਹ ਜਵਾਬ ਦੇਵੇਗਾ ਕਿ ਭਾਈ ਹਰਮਿੰਦਰ ਸਿੰਘ ਸੰਧੂ ਦੇ ਜਿਹੜੇ ਸੀਗੇ ਹਮਾਇਤੀ ਜਾਂ ਉਹ ਠੀਕ ਨੇ ਜਾਂ ਜਿਹੜੇ ਉਹਦੇ ਵਿਰੋਧੀ ਨੇ ਉਹ ਠੀਕ ਨੇ। ਪਰ ਇਸ ਗੱਲ ਦੇ ਬਹਾਨੇ ਇੱਥੋਂ ਤੱਕ ਨਫ਼ਰਤ ਨਾਲ ਕੜੱਤਣ ਨਾਲ ਮਾਹੌਲ ਤਿਆਰ ਕਰਨਾ ਕਿ ਸਟੇਟ ਨੂੰ ਮੌਕਾ ਮਿਲ ਜੇ, ਹਕੂਮਤ ਨੂੰ ਆਪਦੀਆਂ ਚਾਲਾਂ ਚੱਲਣ ਦਾ ਮੌਕਾ ਮਿਲ ਜੇ, ਇਹ ਬਹੁਤ ਖਤਰਨਾਕ। ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਕਿਤੇ ਅਸੀਂ ਬਾਅਦ ਵਿੱਚ ਪਛਤਾਉਂਦੇ ਨਾ ਫਿਰੀਏ ਕਿ ਅਸੀਂ ਫਲਾਨੇ ਦੇ ਹੱਕ 'ਚ ਜਾਂ ਫਲਾਨੇ ਦੇ ਖਿਲਾਫ 'ਚ ਐਵੇਂ ਬੋਲਦੇ ਰਹੇ, ਮਾਹੌਲ ਬਣ ਗਿਆ ਤੇ ਉਸ ਮਾਹੌਲ ਦਾ ਦੁਸ਼ਮਣ ਨੇ ਨਾਹਾ ਲੈ ਲਿਆ। ਸਾਡੇ ਵਿਚਾਰਕ ਮਤਭੇਦ, ਭਾਈ ਹਰਮਿੰਦਰ ਸੰਧੂ ਦਾ ਜੇ ਕੋਈ ਹਮਾਇਤੀ ਸਿੱਖ ਆ ਉਹ ਕੋਈ ਗੁਨਾਹਗਾਰ ਨਹੀਂ, ਜੇ ਕੋਈ ਹਰਮਿੰਦਰ ਸਿੰਘ ਸੰਧੂ ਦੇ ਜਿਹੜਾ ਹੈਗਾ ਖਿਲਾਫ ਆ, ਉਹਦੀਆਂ ਗੱਲਾਂ ਨਾਲ ਉਹਦੇ ਵਿਚਾਰਾਂ ਨਾਲ ਕਿਸੇ ਦੀ ਅਸਹਿਮਤੀ ਆ, ਤਾਂ ਕੋਈ ਇਹ ਬਿੱਕੋ ਲਿੱਤਰੀ ਗੱਲ ਨਹੀਂ। ਪਰ ਇਸ 20 ਸਾਲ 30 ਸਾਲ ਪਹਿਲਾਂ ਦੇ ਘਟਨਾਕ੍ਰਮ ਦੇ ਕਾਰਨ ਜੇ ਅੱਜ ਸਾਡੇ ਸਮਾਜ ਵਿੱਚ ਭਾਈਚਾਰਕ ਤੌਰ ਤੇ ਕੋਈ ਚਾਹਵੇ ਕਿ ਆਪਸ ਵਿੱਚ ਕਤਲੋਗਾਰਦ ਤੱਕ ਗੱਲ ਲੈ ਆਉਣੀ ਆ, ਇਹ ਗੱਲ ਗਲਤ ਆ। ਸੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਜਿਹੜੇ ਵੀਰ ਇਸ ਸਮੁੱਚੇ ਵਰਤਾਰੇ ਨਾਲ ਜੁੜੇ ਹੋਏ ਨੇ ਕਿ ਇਹ ਨਹੀਂ ਕਿ ਇਹ ਵਿਸ਼ੇ ਜਿਹੜੇ ਨੇ ਇਹ ਛੇੜਨੇ ਨਹੀਂ ਚਾਹੀਦੇ, ਪਰ ਜਿਹੜਾ ਵਕਤ ਵਾ ਉਹਨੂੰ ਵਿਚਾਰਨ ਦੀ ਲੋੜ। ਆ ਜਿਹੜਾ ਮਾਹੌਲ ਬਣਿਆ ਹੋਇਆ ਇਹਦੇ ਵਿੱਚ ਹਕੂਮਤ ਤਾਂ ਖੁਦ ਚਾਹੂਗੀ ਕਿ ਜਿਹੜੇ ਮੁੱਦਿਆਂ ਦੇ ਨਾਲ, ਜਿਹੜੀਆਂ ਗੱਲਾਂ ਦੇ ਨਾਲ ਇਹਨਾਂ ਦੇ ਅੰਦਰ ਆਪਸ ਵਿੱਚ ਹੀ ਪਾਟੋ ਤਾੜ ਵੱਧਦੀ ਹੋਵੇ, ਦਫੈਸ਼ ਵੱਧਦਾ ਹੋਵੇ, ਦਫੇੜ ਵੱਧਦੀ ਹੋਵੇ। ਵੈਸੇ ਵੀ ਜਦੋਂ ਕੌਮਾਂ ਦੇ ਇਤਿਹਾਸ ਤੇ ਨਜ਼ਰ ਮਾਰੀਏ, ਜਿਹੜੀ ਕੋਈ ਕੌਮ ਆਪਦੇ ਹੱਕਾਂ ਲਈ ਲੜਦੀ ਹੈ, ਆਜ਼ਾਦੀ ਲਈ ਲੜਦੀ ਹੈ, ਦੁਸ਼ਮਣ ਜਾਂ ਹਕੂਮਤ ਦੀ ਇਹ ਰੀਝ ਹੁੰਦੀ ਆ ਕਿ ਆਜ਼ਾਦੀ ਲਈ ਲੜ ਰਹੀ ਧਿਰ ਦੇ ਅੰਦਰ ਵੱਧ ਤੋਂ ਵੱਧ ਉਹ ਮੁੱਦੇ ਜਿਨ੍ਹਾਂ ਕਰਕੇ ਇਸ ਕੌਮ ਦੇ ਅੰਦਰ ਵੱਧ ਤੋਂ ਵੱਧ ਵੰਡੀਆਂ ਪੈਣ, ਨਫ਼ਰਤ ਵਧੇ, ਆਪਸ ਵਿੱਚ ਹੀ ਪਾਟੋ ਧਾੜ ਵਧੇ, ਉਹ ਮੁੱਦੇ ਵੱਧ ਤੋਂ ਵੱਧ ਜਿਹੜੇ ਹੈਗੇ ਆ ਉਹ ਮੈਂ ਖਿਲਾਰਦੇ ਆ। ਇਹ ਹਕੂਮਤਾਂ ਦੀ ਰੀਝ ਹੁੰਦੀ ਹੈ। ਸੋ ਸਾਨੂੰ ਮੁੱਦੇ ਉਹ ਚਾਹੀਦੇ ਆ ਜਿਨ੍ਹਾਂ ਦੇ ਕਰਕੇ ਅਸੀਂ ਇਕੱਠੇ ਰਹਿ ਸਕੀਏ, ਆਪਾਂ ਇਕਜੁੱਟ ਤੇ ਇਕਮੁੱਠ ਹੋ ਸਕੀਏ। ਅੱਜ ਦਾ ਜਿਹੜਾ ਸਿੱਖ ਯੂਥ ਆ, ਜਿਹੜਾ ਅੱਜ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨਾਲ ਜੁੜ ਕੇ ਅੱਗੇ ਵਧ ਰਿਹਾ, ਉਹਦੇ ਲਈ ਉਹਦੀਆਂ ਪ੍ਰਾਇਓਰਟੀਜ਼, ਉਹਦੀਆਂ ਤਰਜੀਹਾਂ ਕੀ ਹੋਣੀਆਂ ਚਾਹੀਦੀਆਂ ਨੇ?
ਇਹ ਗੱਲ ਸਾਨੂੰ ਧਿਆਨ ਦੇਣ ਦੀ ਲੋੜ। ਪਰ ਸਾਨੂੰ ਪਤਾ ਹੈ ਕਿ ਦੁਸ਼ਮਣ ਬਾਤ ਕਰੇ ਅਣਹੋਣੀ, ਤੇ ਸਾਡੇ ਕੌਮ ਦੇ ਅੰਦਰ ਬਾਅਦ ਵਿੱਚ ਗੱਲਾਂ ਕਰਨ ਦੀ ਤਾਂ ਬੜੀ ਬਿਰਤੀ ਆ ਕਿ ਮੈਂ ਤਾਂ ਚਾਹੁੰਦਾ ਸੀ, ਪਰ ਮੈਂ ਅੱਜ ਇਹ ਗੱਲ ਸਮੇਂ ਤੋਂ ਪਹਿਲਾਂ ਕਹਿਤੀ ਹੈ। ਅੱਜ 19 ਜੂਨ ਨੂੰ ਇਹ ਗੱਲ ਜਦੋਂ ਮੈਂ ਕਹਿ ਰਿਹਾ, ਬੜੇ ਹੋਸ਼ੋ ਹਵਾਸ ਦੇ ਨਾਲ ਕਹਿ ਰਿਹਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ, ਆਉਣ ਵਾਲੀ ਸਾਡੀ ਜਿਹੜੀ ਖਾਲਿਸਤਾਨੀ ਪੰਥਕ ਸਭਾ ਦੇ ਵਿੱਚ ਲੀਡਰਸ਼ਿਪ ਆ, ਉਹਦੇ ਲਈ ਇਹ ਮੁੱਦਾ ਉਹਨਾਂ ਇੰਪੋਰਟੈਂਟ ਨਹੀਂ ਹੈਗਾ। ਸਾਡੇ ਲਈ ਹੈਗਾ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਕਿਵੇਂ ਮਿਲੇ, ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਕਿਵੇਂ ਤੇਜ਼ੀ ਆਵੇ, ਤੇ ਸਾਡੇ ਜਿਹੜੇ ਸਿੱਖ ਜੁਝਾਰੂ ਆ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਸਹਿ ਹੋਣ ਦੀ, ਪਿਆਰ ਦੀ ਭਾਵਨਾ ਕਿਵੇਂ ਵਧੇ। ਸਾਡੇ ਅੰਦਰ ਬੜਾ ਗੁੱਸਾ, ਬੜਾ ਰੋਸ ਆ, ਪਰ ਉਹ ਦੁਸ਼ਮਣ ਲਈ ਆ, ਸਾਡੇ ਆਪਦਿਆਂ ਲਈ ਨਹੀਂ। ਅਗਲੀ ਗੱਲ ਜਿਹੜੀ ਹੈ ਉਹ ਇਹ ਆ ਕਿ ਖਾਲਸਾ ਪੰਥ ਦੇ ਅੰਦਰ ਵੜ ਕੇ ਕੌਮ ਦਾ ਨੁਕਸਾਨ ਕਰਨ ਵਾਲੀਆਂ ਬਿਰਤੀਆਂ, ਜਿਹੜਾ ਸਾਡਾ ਬੜਾ ਜਿਹੜਾ ਨੁਕਸਾਨ ਹੋ ਰਿਹਾ, ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ, ਹੁਣ ਸਿੱਖ ਰਹਿਤ ਮਰਿਆਦਾ ਦੀ ਗੱਲ ਚੱਲ ਰਹੀ ਹੈ। ਪਹਿਲਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਵਾਲਿਆਂ ਨੇ ਜਿਹੋ ਜਿਹੀਆਂ ਦਲੀਲਾਂ ਨਾਲ ਗੱਲ ਸ਼ੁਰੂ ਕੀਤੀ ਸੀ, ਬਿਲਕੁਲ ਉਹੀ ਚੀਜ਼ਾਂ ਹੁਣ ਸਿੱਖ ਰਹਿਤ ਮਰਿਆਦਾ ਤੇ 100 ਸਾਲ ਹੋ ਗਿਆ। ਇੱਥੇ ਪਿੱਛੇ ਜੇ 5 ਸਾਲ ਪਹਿਲਾਂ ਰੌਲਾ ਪਿਆ ਸੀ, ਜਦੋਂ ਉਦੋਂ ਵੀ ਜਿਹੜਾ ਸਰਦਾਰ ਰੂਪ ਸਿੰਘ ਸਕੱਤਰ ਸੀ, ਉਹਨੇ ਅਖਬਾਰਾਂ ਦੇ ਵਿੱਚ, ਖਾਸ ਤੌਰ ਤੇ ਅਜੀਤ ਅਖਬਾਰ ਦੇ ਵਿੱਚ ਬੜੀ ਵੱਡੀ ਲੰਬੀ ਚੌੜੀ ਜਿਹੜੀ ਸੀਗੀ ਇੱਕ ਸਟੇਟਮੈਂਟ ਇਸ ਗੱਲ ਤੇ ਦਿੱਤੀ ਕਿ ਇਹ ਇੱਕ ਮਾਨਤਾ ਪ੍ਰਾਪਤ, ਇਹ ਕੋਈ ਖਰੜਾ ਖੁਰੜਾ ਨਹੀਂ ਹੈਗਾ। ਪਰ ਅਮਰਜੀਤ ਸਿੰਘ ਚਾਵਲਾ ਤੇ ਹੋਰ ਬਹੁਤ ਸਾਰੇ ਲੋਕ ਪੂਰਾ ਇਸ ਗੱਲ ਤੇ ਦਹਾਈਆਂ ਦੇ ਰਹੇ ਹਨ ਕਿ ਇਹ ਖਰੜਾ ਸੀ। ਇਹ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ, ਖਾਲਸਾ ਪੰਥ ਨੇ ਇਹਨੂੰ ਪਾਸ ਨਹੀਂ ਕੀਤਾ, ਜਦੋਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਇਹ ਖਰੜਾ ਨਹੀਂ, ਇਹ ਸਿੱਖ ਰਹਿਤ ਮਰਿਆਦਾ, ਤੇ ਇਸ ਮਰਿਆਦਾ ਦੇ ਹੱਕ ਦੇ ਵਿੱਚ ਸਮੁੱਚਾ ਸਿੱਖ ਜਗਤ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਭਤੀਜਾ ਜਿਹੜਾ ਲਾਲਾ ਜਗਤ ਨਰੈਣ ਸੋਧਣ ਵਾਲੇ ਕਾਂਡ ਦਾ ਹੀਰੋ ਆ, ਸਵਰਨ ਸਿੰਘ ਰੋਡੇ, ਉਹਨੇ ਕਿਤੇ ਇਸ ਮਰਿਆਦਾ ਦੇ ਉਲਟ ਚੱਲ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਗੜਬੜ ਕਰਤੀ ਸੀ। ਕਿ ਸਾਰੀ ਦੁਨੀਆ, ਸਾਰਾ ਸਿੱਖ ਸੰਘਰਸ਼ ਇਸ ਗੱਲ ਦਾ ਗਵਾਹ ਆ ਕਿ ਕਿਵੇਂ ਸੰਤਾਂ ਨੇ ਆਪਦੇ ਹੱਥੀਂ ਉਸ ਆਪਦੇ ਭਤੀਜੇ ਨੂੰ, ਉਸ ਕੁਰਬਾਨੀ ਵਾਲੇ ਸਿੰਘ ਨੂੰ, ਉਹਨੂੰ ਬਖਸ਼ਿਆ ਨਹੀਂ ਸੀ, ਉਹਨੂੰ ਡਾਂਗ ਫੇਰੀ ਸੀ, ਕਿਹਾ ਸੀਗਾ ਕਿ ਅਸੀਂ ਇੱਥੇ ਇਹਨਾਂ ਕੰਮਾਂ ਲਈ ਨਹੀਂ ਆਏ ਹੈਗੇ। ਤੇ ਇਹ ਵੀ ਗੱਲ ਚੇਤੇ ਰੱਖੋ ਕਿ ਇੱਕ ਵਾਰੀ ਜਦੋਂ ਪਹਿਲਾਂ ਸ਼ੁਰੂ ਵਿੱਚ ਦਮਦਮੀ ਟਕਸਾਲ ਦੇ ਕੁਝ ਸਿੰਘ, ਜਿਨ੍ਹਾਂ ਦੀ ਚੋਣ ਹੋ ਗਈ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚ, ਉਹਨਾਂ ਨੇ ਜਾ ਕੇ ਸੰਤਾਂ ਕੋਲੇ ਇਹ ਗੱਲ ਕਹੀ ਕਿ ਜੀ ਅਸੀਂ ਤੁਹਾਡੇ ਕੋਲ ਜਦੋਂ ਰਹਿੰਦੇ ਆ, ਸਾਨੂੰ ਤੁਸੀਂ ਚੋਲਾ ਪਾਉਣ ਨੂੰ ਕਹਿੰਦੇ ਤੇ ਸਾਨੂੰ ਤੁਸੀਂ ਗੋਲ ਦਸਤਾਰ ਸਜਾਉਂਦੇ, ਪਰ ਹੁਣ ਸਾਡੀ ਚੋਣ ਹੋ ਗਈ ਦਰਬਾਰ ਸਾਹਿਬ 'ਚ ਸ਼੍ਰੋਮਣੀ ਕਮੇਟੀ 'ਚ, ਸ਼੍ਰੋਮਣੀ ਕਮੇਟੀ ਵਾਲੇ ਕੁੜਤਾ ਪਜਾਮਾ ਪਾਉਣ ਲਈ ਕਹਿੰਦੇ ਆ, ਪਹਿਨਣ ਲਈ ਕਹਿੰਦੇ ਆ, ਤੇ ਦਸਤਾਰ ਵੀ ਦੂਜੇ ਤਰ੍ਹਾਂ ਦੀ ਆ, ਤੇ ਸਾਨੂੰ ਦੱਸੋ ਹੁਣ ਅਸੀਂ ਕੀ ਕਰੀਏ। ਤਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਬੜਾ ਹੱਸੇ, ਉਹ ਕਹਿੰਦੇ ਇਹ ਜਿਹੜਾ ਆਪਣੇ ਇੱਥੇ ਡੇਰੇ ਦੀ ਮਰਿਆਦਾ, ਆਪਣੇ ਇਸ ਮਰਿਆਦਾ ਦੇ ਉੱਤੇ ਇੱਥੇ ਡਟ ਕੇ ਪਹਿਰਾ ਦਿੱਤਾ, ਵਧੀਆ ਗੱਲ ਹੈ, ਪਰ ਉਹ ਪੰਥ ਦੀ ਮਰਿਆਦਾ, ਉੱਥੇ ਆਪਾਂ ਸਾਰਿਆਂ ਨੇ ਉਹਦੇ ਤੇ ਪਹਿਰਾ ਦੇਣਾ। ਇਹ ਇੱਥੇ ਲਿਖਤੀ ਤੌਰ ਦੇ ਉੱਤੇ ਕਿਤਾਬਾਂ ਜਿਹੜੀਆਂ ਨੇਗੀਆਂ ਉਹਨਾਂ 'ਚ ਚੀਜ਼ਾਂ ਦਰਜ ਨੇ। ਸੋ ਦਮਦਮੀ ਟਕਸਾਲ ਨਾਲ ਸੰਬੰਧਿਤ ਮਹਾਂਪੁਰਸ਼, ਚਾਹੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਣ, ਚਾਹੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਣ, ਤੇ ਚਾਹੇ ਕੋਈ ਹੋਰ ਵੱਡੀ ਸ਼ਖਸੀਅਤ ਆ, ਉਹਨਾਂ ਨੇ ਕਦੇ ਵੀ ਨਹੀਂ ਜਿਹੜੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵੰਤ ਮਰਿਆਦਾ ਇਹਨੂੰ ਚੈਲੰਜ ਕੀਤਾ। ਪਰ ਅੱਜ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਇਸ ਮਰਿਆਦਾ ਦੇ ਖਿਲਾਫ ਆਪਦੇ ਮਤ ਵੀ ਨਹੀਂ ਜੀ ਇਹ ਤਾਂ ਖਰੜਾ, ਇਹ ਤਾਂ ਖਰੜਾ, ਇਹ ਖਰੜਾ ਕਹਿ ਕੇ ਅਸਲ ਵਿੱਚ ਭੋਗ ਪਾਉਣਾ ਚਾਹੁੰਦੇ। ਇਹਦੇ ਨਾਲ ਸਮੁੱਚੇ ਸਿੱਖ ਜਦੋਂ ਜਿਹੜੀ ਮਾਲਾ ਹੁੰਦੀ ਆ ਨਾ, ਮਾਲਾ ਦੇ ਵਿੱਚ ਮੋਤੀ ਜਿਹੜੇ ਆ ਉਹ ਹੁੰਦੇ, ਤੇ ਜੇਕਰ ਉਹ ਧਾਗਾ ਜਿਹੜਾ ਮਾਲਾ ਦੇ ਮੋਤੀਆਂ ਨੂੰ, ਹੀਰਿਆਂ ਨੂੰ ਇਕੱਠੇ ਰੱਖਦਾ, ਉਹ ਧਾਗਾ ਤੋੜ ਦਈਏ, ਫੇਰ ਬਹੁਤ ਬੁਰਾ ਹਾਲ ਹੁੰਦਾ। ਇਵੇਂ ਇਹ ਮਰਿਆਦਾ ਜਿਹੜੀ ਆ ਇਹ ਸਾਨੂੰ ਇਕੱਠਾ ਰੱਖ ਰਹੀ ਹੈ। ਸਾਰੇ ਦੇ ਸਾਰੇ ਖਾਲਸਾ ਪੰਥ ਦੇ ਵੱਡੇ ਹਿੱਸੇ ਨੂੰ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਦੇ ਉੱਤੇ ਪਹਿਰਾ ਦੇਣ ਦਿਵਾਉਣ ਦੇ ਵਿੱਚ ਫਖਰ। ਜਦੋਂ ਵੀ ਕਿਤੇ ਕੋਈ ਮਸਲਾ ਉੱਠਦਾ ਉਦੋਂ ਇਹੀ ਕਿਹਾ ਜਾਂਦਾ ਕਿ ਇਹਨਾਂ ਨੇ ਮਰਿਆਦਾ ਦੀ ਉਲੰਘਣਾ ਕੀਤੀ। ਉਹ ਮਰਿਆਦਾ ਕਿਹੜੀ ਆ ਜਿਹਦੀ ਉਲੰਘਣਾ ਕੀਤੀ ਕਹਿੰਦੀ? ਉਹ ਉਹੀ ਆ ਜਿਹਨੂੰ ਅੱਜ ਕੱਲ ਅਮਰਜੀਤ ਸਿੰਘ ਚਾਵਲੇ ਵਰਗੇ ਜਿਹੜੇ ਇੱਕ ਪਾਸੇ ਦਾਅਵਾ ਕਰਦੇ ਆ ਅਸੀਂ ਫੈਡਰੇਸ਼ਨੀਏ ਆ, ਅਸੀਂ ਸੰਤ ਜਰਨੈਲ ਸਿੰਘ ਜੀ ਦਾ ਗੋਦਾ ਨਿੱਘ ਮਾਣਿਆ ਹੋਇਆ, ਤੇ ਸੰਤ ਜਰਨੈਲ ਸਿੰਘ ਜੀ ਦੀ
सोच दे बिल्कुल उल्ट चल रहे आ, पंथ विच बखरेवे खड़े कर रहे हैं। सो असी ये देख रहे हैं कि एक पासे बहुत सारिया जिहड़ियां ताकतां ने वो खालसा पंथ दे अंदर इहो जिहे बखरेवे इहो जिहे बखेड़े खड़े करके कौम दे विच पाटो धाड़ आपसी कलेश लई माहौल तैयार कर रहे हैं। दूजे पासे पुराने जिहड़े साडे मुद्दे आ जिन्हां नाल संवेदनशीलता तौर ते सिख मानसिकता जुड़ी हुई है, उन्हां दे बहाने कई यतन हो रहे हैं ते कई इहो जिहे ने जिन्हां नूं गल दी कोई समझ नहीं कि इन्हां मसलियां दी की अहमियत आ जां इन्हां नूं छेड़ना ना छेड़ना की हैगा, वो भी आपदे हिसाब नाल लगे हुए ने। सो जिहड़ियां इह माहौल दे विच सानूं गल्लां दी लोड़ आ खुल के करन दी, ਉਹਦੇ ਤੋਂ बचन वाली बिरती नाल ਅਸੀਂ किन्ना क समा टपा लांगे, किन्ना क टाइम ਅਸੀਂ ਝੂਠ ਤਪਾਉਣ ਦੇ ਸਿਰ ਤੇ ਗੱਲਾਂ ਤਾਂ ਸਪਸ਼ਟ ਕਰਨੀਆਂ ਪੈਣਗੀਆਂ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਸਮੁੱਚੇ ਸੰਸਾਰ ਦੇ ਵਿੱਚ ਪੰਥਕ ਅਤੇ ਖਾਲਿਸਤਾਨੀ ਸੋਚ ਵਾਲਿਆਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਇਹ ਟਾਰਗੇਟ ਕਿਲਿੰਗ ਜਿਹੜੀ ਆ ਇੰਡੀਅਨ ਸਟੇਟ ਦੇ ਵੱਲੋਂ ਅੱਡ-ਅੱਡ ਮੁਲਕਾਂ ਦੇ ਵਿੱਚ ਅੱਡ-ਅੱਡ ਧਿਰਾਂ ਧੜਿਆਂ ਵਿਅਕਤੀਆਂ ਦੇ ਨਾਲ जुड़ के उथों दे गैंग उथों दे पुठे सीधे काम करन वालियां दे नाल हो रही आ। सीधे तौर दे उत्ते इंडियन स्टेट किसी गल नाल उवें इनवॉल्व नहीं, वो पर्दे दे पिछे रह के ये सारियां करतूतां कर रही है। इत्थे पंजाब दे विच भी ये काम शुरू हो सकदा है जां एक ऐ कहिए कि वो बाहरलियां नूं पहलां डराउणा चाहुंदे आ कि कोई भी बंदा जिहड़ा हर मुल्क दे विच इह ना समझे कि असीं कनेडा अमेरिका च सेफ हाँ। पहलों इहो जिहा प्रभाव ਹੁਣ ਇੱਥੇ पूरी चर्चा हो रही है कि कनेडा तो बाद अगली वारदात अमेरिका च होगी कि कित्थे होगी। ये सारी गलबात का साडा भाव ये है कि आपां ना डरे आ कदे ना डराउणा जाणदे, आपां ना झुके आ कदे ना झुकाउणा जाणदे। खालसा जिहड़ा है वो सिर उच्चा करके अणख ते गैरत नाल जिउंदा आया, पर आपदे बचाव दे राह आपदे आप नूं दुश्मन दे सामणे इउं पेश करना कि जिहड़ा जदों जी करदा जो मर्जी कर जाए, ये तो सानू सचेत होना चाहिए। जो पहला बीत गया वो तो सबक सीखिए। जिन्नियां क इस वेले शहादतां साडी कौम दीयां हो चुकियां ने, ये हरेक जिहड़ी जिंदगी आ ओहदा अंत उस अकाल पुरख वाहिगुरू ने जिवें लिखिया हुंदा उवें हो जांदा। भाई निजर दी जां भाई पंजवड़ दी जिवें सी उवें हो गई है, पर बाकी जिहड़ा आपां आपदा वाह वो जरूर लाइए। सच्चे पातशाह किरपा करन, पंथ नूं चढ़दी कला बख्शण। इत्थे समाप्ति आ, फिर मिलांगे जी। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू जी की फतेह।